ਅੱਜ ਅਸੀਂ ਸ਼੍ਰੀ ਅਕਾਲ ਤਖਤ ਸਾਹਿਬ ਤੇ ਖੜੇ ਹਾਂ। ਇੱਥੇ ਅਕਾਲ ਤਖਤ ਸਾਹਿਬ ਦੇ ਨੇੜੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਭੋਗ ਤੇ ਅਰਦਾਸ ਦਾ ਸਮਾਗਮ ਹੈ। ਅੱਜ ਪਰਸੋਂ ਦੇ ਰੋਜ਼ ਨੂੰ ਸ਼੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਈ ਸੀ। ਅੱਜ ਅਖੰਡ ਪਾਠ ਸਾਹਿਬ ਦੇ ਭੋਗ ਪਏ ਨੇ ਤੇ ਉਸ ਤੋਂ ਉਪਰੰਤ ਭਾਈ ਪਰਮਜੀਤ ਸਿੰਘ ਪੰਜਵੜ ਦੇ ਪਰਿਵਾਰ ਨੂੰ ਇੱਥੇ ਸਨਮਾਨਿਤ ਕੀਤਾ ਗਿਆ। ਪੰਥਕ ਜਥੇਬੰਦੀ ਦਲ ਖਾਲਸਾ ਵੱਲੋਂ ਇਹ ਸਮਾਗਮ ਉਲੀਕਿਆ ਗਿਆ ਸੀ ਤੇ ਇਸ ਤੋਂ ਇਲਾਵਾ ਜਥੇਬੰਦੀਆਂ ਵੱਲੋਂ ਸਮੁੱਚੇ ਪੰਥ ਨੂੰ ਅਪੀਲ ਕੀਤੀ ਗਈ ਹੈ ਕਿ 15 ਤਰੀਕ ਦਿਨ ਸੋਮਵਾਰ ਨੂੰ ਗੁਰਦੁਆਰਾ ਸ਼ਹੀਦਾਂ ਨਗਰ ਪੰਜਵੜ ਵਿਖੇ ਭਾਈ ਪਰਮਜੀਤ ਸਿੰਘ ਪੰਜਵੜ ਦੇ ਦੁਸਹਿਰੇ ਦਾ ਸਮਾਗਮ ਹੋਵੇਗਾ। ਲਾਭ ਸਿੰਘ ਇਹਨਾਂ ਦੀ ਸਿੱਖ ਪੰਥ ਨੂੰ ਬਹੁਤ ਜ਼ਿਆਦਾ ਦੇਣ ਆ। ਖਾੜਕੂ ਸੰਘਰਸ਼ ਵਿੱਚ, ਖਾਲਿਸਤਾਨ ਦੇ ਸੰਘਰਸ਼ ਵਿੱਚ ਇਹਨਾਂ ਦਾ ਰੋਲ ਬਹੁਤ ਯਾਦ ਕੀਤਾ ਜਾਵੇ, ਸਦਾ ਲਈ ਅਮਰ ਰਹੇਗਾ। ਇਹਨਾਂ ਨੇ ਮੂਹਰੇ ਹੋ ਕੇ ਬਹੁਤ ਹੀ ਦ੍ਰਿੜਤਾ ਨਾਲ ਲੜਾਈ ਲੜੇ ਤੇ ਇਸੇ ਤਰੀਕੇ ਨਾਲ ਸ਼ਹੀਦ ਹੋਏ। ਦੁਸ਼ਮਣ ਨੇ ਲੁਕਮਾ ਵਾਰ ਕਰਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਇਹ ਉਹਦੀ ਫਿਤਰਤ ਆ। ਆਪਣੇ ਹਿਸਾਬ ਨਾਲ ਉਹਨੇ ਬੜੀ ਵੱਡਾ ਇੱਕ ਮਾਰਕਾ ਮਾਰਿਆ ਆ। ਸਾਡਾ ਪੰਥ ਦਾ ਵੱਡਾ ਨੁਕਸਾਨ ਵੀ ਹੈ, ਪਰ ਇਹ ਇੱਕ ਸਾਡੇ ਸਿੰਘ ਤੇ ਬਖਸ਼ਿਸ਼ ਵੀ ਹੋਈ ਆ। ਇਹ ਸ਼ਹਾਦਤ ਆ ਤੇ ਸ਼ਹਾਦਤ ਸਾਡੇ ਲਈ ਬਖਸ਼ਿਸ਼ ਆ। ਇੱਕ ਵਧਾਈ ਵਾਲੀ ਗੱਲ ਵੀ ਆ ਕਿ ਉਹ ਸਿੰਘ ਜੋ ਜੂਝਦਾ ਰਿਹਾ ਸਦਾ, ਉਹ ਦੁਸ਼ਮਣ ਨਾਲ ਜੂਝਦਾ ਸ਼ਹੀਦ ਹੋਇਆ। ਤੇ ਦੂਸਰੀ ਗੱਲ ਇਹ ਆ ਕਿ ਖਾਲਸਾ ਪੰਥ ਜਦੋਂ ਅਸੀਂ ਪਹਿਲਾਂ ਵੀ ਸੀ ਜੰਗ ਵਿੱਚ ਸੀ, ਜਦੋਂ ਇੱਕ ਸਿੰਘ ਸ਼ਹੀਦ ਹੁੰਦਾ ਆ ਤੇ ਉਹਦੀ ਥਾਂ ਰਫਲ ਚੁੱਕਣ ਲਈ ਹੋਰ ਕਈ ਸਿੰਘ ਆ ਜਾਂਦੇ ਆ। ਖਾਲਸਾ ਪੰਥ ਵਿੱਚ ਇਹੋ ਜਿਹੇ ਸ਼ਹੀਦਾਂ ਦੀ, ਇਹੋ ਜਿਹੇ ਸਿੰਘਾਂ ਦੀ ਕੋਈ ਕਮੀ ਨਹੀਂ। ਤੇ ਇਹ ਜੋ ਦੁਸ਼ਮਣ ਦਾ ਹਮਲਾ ਆ, ਇਹਨੂੰ ਅਸੀਂ ਇਸੇ ਤਰ੍ਹਾਂ ਹੀ ਲੈਂਦੇ ਆ। ਜਿਹੜਾ ਸੰਘਰਸ਼ ਆਜ਼ਾਦੀ ਦਾ ਆ, ਸੁਤੰਤਰਤਾ ਦਾ ਆ, ਸਰਬੱਤ ਦੇ ਭਲੇ ਦੇ ਰਾਜ ਦਾ ਆ, ਜਿਹਨੂੰ ਅਸੀਂ ਅੱਜ ਦੇ ਸਮੇਂ 'ਚ ਖਾਲਿਸਤਾਨ ਕਹਿੰਦੇ ਹਾਂ, ਉਹ ਜਾਰੀ ਹੈ, ਜਾਰੀ ਰਹੇਗਾ। ਇਹ ਇੱਕ ਸਦੀਵੀ ਸੰਘਰਸ਼ ਆ ਚੰਗਾਈ ਦਾ, ਨੇਕੀ ਦਾ, ਆਦਰਸ਼ ਰਾਜ ਦਾ। ਤੇ ਇਹ ਗੱਲ ਇਹ ਹੈ ਕਿ ਹੁਣ ਪਿਛਲੇ ਕੁਝ ਸਮਿਆਂ ਤੋਂ ਜਿਹੜੀ ਇਹ ਸਰਕਾਰ ਆ, ਜੋ ਵਿਪਰਦਾ ਤਖਤ ਆ ਹਿੰਦੂਤਵ ਦਾ, ਇੱਕ ਖਾਸ ਤਰੀਕੇ ਨਾਲ ਸਿੱਖਾਂ ਦੀਆਂ ਸੰਸਥਾਵਾਂ ਤੇ ਸਿੱਖਾਂ ਦੀ ਜਿੰਨੀ ਵੀ ਲੀਡਰਸ਼ਿਪ ਆ ਹਰ ਕਿਸਮ ਦੀ, ਉਹਨੂੰ ਘੇਰ ਰਹੀ ਆ, ਉਹਨੂੰ ਨਖੇੜ ਰਹੀ ਆ ਤੇ ਉਹਨੂੰ ਖਤਮ ਕਰ ਰਹੀ ਆ, ਕਮਜ਼ੋਰ ਕਰ ਰਹੀ ਆ। ਇਹ ਜੋ ਕਤਲ ਹੋਇਆ, ਜੋ ਲੁਕਮਾ ਕਤਲ ਕੀਤਾ ਆ ਛਿਪ ਕੇ, ਇਹ ਉਸ ਲੜੀ ਦਾ ਹੀ ਇੱਕ ਕੜੀ ਆ। ਜਿਹੜੇ ਸਿੱਖ ਸੰਸਥਾਵਾਂ ਤੇ ਸਿੱਖ ਲੀਡਰਸ਼ਿਪ ਨੂੰ ਕਮਜ਼ੋਰ ਕਰਨਾ, ਖਤਮ ਕਰਨਾ, ਸਿੱਖਾਂ ਨੂੰ ਸੰਸਥਾ ਲੈਸ ਤੇ ਲੀਡਰਲੈਸ ਕਰਨਾ। ਇਹ ਪੰਥ ਗੁਰੂ ਦਾ ਆ, ਅਕਾਲ ਪੁਰਖ ਦਾ ਆ, ਤੇ ਇਹ ਜਿਹੜਾ ਰਾਹ ਖਾਲਸੇ ਦੇ ਸਾਜਨਾ ਚੋਂ ਨਿਕਲਿਆ ਰਾਹ ਆ ਤੇ ਇਹਨੂੰ ਕੋਈ ਖਤਮ ਨਹੀਂ ਕਰ ਸਕਦਾ। ਇਹ ਜਿੰਨੀਆਂ ਚੁਣੌਤੀਆਂ ਆ, ਅਸੀਂ ਉਹਨੂੰ ਹੋਰ ਤਕੜੇ ਹੋ ਕੇ ਲਈਦਾ। ਇੱਥੇ ਸਾਨੂੰ ਇਹ ਬਣਦਾ ਕਿ ਹੋਰ ਦ੍ਰਿੜਤਾ ਨਾਲ ਆਪਣੇ ਸਾਬਤ ਕਦਮਾਂ ਨਾਲ ਚੱਲੀਏ, ਆਪਣੀ ਸੁਤੰਤਰਤਾ ਨੂੰ, ਆਪਣੇ ਨਿਆਰੇਪਨ ਨੂੰ, ਆਪਣੇ ਰਾਜ ਦੇ ਸੁਪਨੇ ਨੂੰ ਹੋਰ ਵੀ ਦ੍ਰਿੜਤਾ ਨਾਲ ਫੜ ਕੇ ਚੱਲੀਏ। ਇਹੀ ਅੱਜ ਦਾ ਸਭ ਤੋਂ ਵੱਡਾ ਸੁਨੇਹਾ ਆ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, ਬੜੀ ਫਿਕਰ ਵਾਲੀ ਗੱਲ ਆ, ਬੜੀ, ਕਿ ਇਹ ਧਮਾਕੇ ਕਿਉਂ ਹੋ ਰਹੇ ਆ।
ਇਹਦੀ ਜਾਂਚ ਹੋਣੀ ਚਾਹੀਦੀ, ਇਹਦੇ ਬਾਰੇ ਹਾਲੇ ਪਤਾ ਨਹੀਂ। ਇਹਦੀ ਸੱਚਾਈ ਤੱਕ, ਤਹਿ ਤੱਕ ਪਹੁੰਚਣਾ ਚਾਹੀਦਾ ਆ। ਗੁਰੂ ਘਰ ਦੇ ਨੇੜੇ ਤੇੜੇ ਜਿਹੜਾ ਸਾਰੀ ਸ੍ਰਿਸ਼ਟੀ ਦਾ ਕੇਂਦਰ ਆ, ਉੱਥੇ ਧਮਾਕੇ ਹੋ ਰਹੇ ਆ। ਇਹ ਹਰ ਸਿੱਖ ਲਈ ਬੜਾ ਇੱਕ ਸੋਚਣ ਵਾਲੀ ਗੱਲ ਹੈ। ਅੱਜ ਦਾ ਪ੍ਰੋਗਰਾਮ ਅਸੀਂ ਸਾਰੇ ਇੱਥੇ ਇਕੱਤਰ ਹੋਏ ਆ ਸ਼ਹੀਦ ਪਰਮਜੀਤ ਸਿੰਘ ਪੰਜਵੜ ਨੂੰ, ਉਹਨੂੰ ਯਾਦ ਕਰਨ, ਉਹਨੂੰ ਕੀਦਤ ਭੇਦ ਕਰਨ। ਉਹ ਪੰਜਵੜ ਦਾ ਸਿੰਘ, ਜਨਰਲ ਲਾਭ ਸਿੰਘ, ਜਨਰਲ ਪਰਮਜੀਤ ਸਿੰਘ ਪੰਜਵੜ, ਜੋ ਪੰਜਵੜ ਦੇ ਸਿੰਘਾਂ ਦੀ ਪੁਰਾਣੀ ਇੱਕ ਰੀਤ ਆ, ਭੰਗੀ ਮਿਸਲਾਂ ਤੋਂ ਲੈ ਕੇ ਅੱਜ ਤੱਕ ਜਿਨ੍ਹਾਂ ਨੇ ਰਾਜ ਖਾਲਸਾ ਰਾਜ ਸ਼ੁਰੂ ਕੀਤਾ ਸੀ, ਉਸ ਰੀਤ 'ਚ ਹੀ ਇਹ ਸਾਰੇ ਸਿੰਘ ਸੀ। ਉਹਦੀ ਯਾਦ 'ਚ ਉਹਨੇ ਮਹਾਨ ਸ਼ਹਾਦਤ ਪ੍ਰਾਪਤ ਕੀਤੀ ਆ। ਖਾੜਕੂ ਸੰਘਰਸ਼ ਦਾ ਇੱਕ ਨੇਤਾ ਰਿਹਾ ਆ ਵੱਡਾ, ਤੇ ਉਹਨੂੰ ਅੱਜ ਦੁਸ਼ਮਣ ਨੇ ਇੱਕ ਲੁਕਵੇਂ ਰੂਪ ਸ਼ਿਕਾਰ ਕਰਕੇ ਮਾਰਿਆ। ਉਹਨੂੰ ਅਸੀਂ ਯਾਦ ਕਰ ਰਹੇ ਹਾਂ ਤੇ ਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਉਹਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ। ਸ਼ਹੀਦਾਂ ਦਾ ਸਥਾਨ ਸਭ ਤੋਂ ਉੱਚਾ, ਉਹਨਾਂ ਦਾ ਤਾਂ ਸਥਾਨ ਹੀ ਗੁਰੂ ਕੋਲ ਆ। ਤੇ ਅਸੀਂ ਗੁਰੂ ਸਾਡੇ ਤੇ ਮਿਹਰ ਕਰੇ ਕਿ ਅਸੀਂ ਆਪਣੇ ਰਾਹ ਨੂੰ ਹੋਰ ਵੀ ਚੰਗੀ ਤਰ੍ਹਾਂ ਪਛਾਣੀਏ ਤੇ ਉਸ ਤੇ ਖਾਲਸੇ ਵਾਲੇ ਅਮਲਾਂ ਤੇ ਆ ਕੇ ਖਾਲਸੇ ਰਾਜ ਵੱਲ ਨੂੰ ਵਧੀਏ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ, 15 ਤਰੀਕ ਨੂੰ ਪਿੰਡ ਪੰਜਵੜ ਗੁਰਦੁਆਰਾ ਸ਼ਹੀਦਾਂ ਵਿਖੇ ਸਮਾਗਮ ਕੀਤਾ ਜਾ ਰਿਹਾ। ਸਮੁੱਚੇ ਪੰਥ ਨੂੰ ਬੇਨਤੀ ਹੈ ਕਿ ਸਮੁੱਚੇ ਪੰਥ ਵੱਲੋਂ ਇੱਕ ਸਾਂਝਾ ਸਮਾਗਮ ਆ। ਆਓ ਆਪਾਂ ਆਪਣੇ ਸ਼ਹੀਦਾਂ ਨੂੰ 15 ਤਰੀਕ ਨੂੰ ਉੱਥੇ ਪਹੁੰਚ ਕੇ ਵੱਡੀ ਗਿਣਤੀ 'ਚ ਉਹਨਾਂ ਨੂੰ ਸ਼ਰਧਾਂਜਲੀ ਅਰਪਿਤ ਕਰੀਏ ਤੇ ਉਹਨਾਂ ਦੇ ਰਾਹ ਤੇ ਹੋਰ ਦ੍ਰਿੜਤਾ ਨਾਲ ਚੱਲਣ ਲਈ ਅਕੀਦਾ ਕਰੀਏ। ਅੱਜ ਖਾਲਸਾ ਪੰਥ ਦੇ ਪ੍ਰਮੁੱਖ ਸ਼ਹੀਦ ਜਰਨੈਲ ਭਾਈ ਪਰਮਜੀਤ ਸਿੰਘ ਪੰਜਵੜ ਦੇ ਪਿਛਲੇ ਦਿਨਾਂ ਹੀ ਗੁਰੂ ਚਰਨਾਂ ਦੇ ਵਿੱਚ ਜਾਨ ਨਿਵਾਜੇ ਆ। ਹਿੰਦੁਸਤਾਨ ਦੀਆਂ ਘਿਨਾਉਣੀਆਂ ਚਾਲਾਂ ਦੇ ਕਾਰਨ ਇਹ ਸ਼ਹੀਦੀ ਉਹਨਾਂ ਨੇ ਪ੍ਰਾਪਤ ਕੀਤੀ ਹੈ ਤੇ ਅੱਜ ਅਕਾਲ ਤਖ਼ਤ ਸਾਹਿਬ ਦੇ ਉੱਤੇ ਉਹਨਾਂ ਦਾ ਭੋਗ ਅੰਤਮ ਅਰਦਾਸ ਉਹਨਾਂ ਦੀ ਕੀਤੀ ਗਈ ਹੈ। ਪਰਮਾਤਮਾ ਨੂੰ ਬੇਨਤੀ ਕੀਤੀ ਹੈ, ਸਿੱਖ ਸੰਗਤ ਨੇ, ਸਿੱਖ ਜਥੇਬੰਦੀਆਂ ਨੇ ਰਲ ਕੇ, ਕਿ ਗੁਰੂ ਮਹਾਰਾਜ ਉਹਨਾਂ ਨੂੰ ਚਰਨਾਂ ਦੇ ਵਿੱਚ ਸਥਾਨ ਦੇਣ। ਔਰ ਅਸੀਂ ਇਸ ਗੱਲ ਦੀ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕਰਦੇ ਹਾਂ ਕਿ ਉਹਨਾਂ ਦੀ ਜਿਹੜੀ ਫੋਟੋ ਹੈ ਉਹ ਅਜਾਇਬ ਘਰ ਦੇ ਵਿੱਚ, ਸਿੱਖ ਅਜਾਇਬ ਘਰ ਦੇ ਵਿੱਚ ਲਾਈ ਜਾਵੇ ਅਤੇ ਉਹਨਾਂ ਨੂੰ ਪੰਥ ਦਾ ਸ਼ਹੀਦ ਹੈ ਜਿਹੜਾ ਉਹ ਡਿਕਲੇਅਰ ਕੀਤਾ ਜਾਵੇ। ਇਹ ਸਾਡੀ ਸਾਰਿਆਂ ਦੀ ਅੱਜ ਜਿੰਨੀਆਂ ਵੀ ਇੱਥੇ ਜਥੇਬੰਦੀਆਂ ਇਕੱਠੀਆਂ ਹੋਈਆਂ ਉਹਨਾਂ ਸਾਰਿਆਂ ਦੀ ਡਿਮਾਂਡ ਹੈ। ਔਰ 15 ਤਰੀਕ ਨੂੰ ਜਿੱਦਾਂ ਦੱਸਿਆ ਹੀ ਹੈ, ਪਿੰਡ 'ਚ ਉਹਨਾਂ ਦੇ ਪੰਜਵੜ ਦੇ ਵਿੱਚ ਗੁਰਦੁਆਰਾ ਸ਼ਹੀਦਾਂ ਦੇ ਵਿੱਚ 10 ਵਜੇ ਤੋਂ ਲੈ ਕੇ 2 ਵਜੇ ਤੱਕ ਜਿਹੜਾ ਸਮਾਗਮ ਰੱਖਿਆ ਗਿਆ ਉਹਨਾਂ ਦੀ ਯਾਦ ਦੇ ਵਿੱਚ। ਉੱਥੇ ਅਸੀਂ ਸਾਰੇ ਇਕੱਤਰ ਹੋਣੇ ਆ ਔਰ ਸਾਰਿਆਂ ਨੂੰ ਬੇਨਤੀ ਹੈ ਕਿ ਸਾਰੇ ਇਕੱਤਰ ਹੋਣ ਉੱਥੇ ਔਰ ਉੱਥੇ ਪਹੁੰਚਣ। ਅੱਜ ਭਾਈ ਪਰਮਜੀਤ ਸਿੰਘ ਜੀ ਪੰਜਵੜ, ਜਿਨ੍ਹਾਂ ਨੂੰ ਖਾਲਸਾ ਪੰਥ ਦੇ ਦੁਸ਼ਮਣਾਂ ਨੇ ਪਿਛਲੇ ਦਿਨੀ ਸਰਹੱਦ ਪਾਰ ਗੋਲੀਆਂ ਮਰਵਾ ਕੇ ਸ਼ਹੀਦ ਕੀਤਾ ਸੀ, ਉਹਨਾਂ ਦੇ ਨਿਮਿਤ ਅਕਾਲ ਤਖ਼ਤ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ। ਉਹਨਾਂ ਦੇ ਨਿਮਿਤ ਅਰਦਾਸ ਕੀਤੀ ਗਈ ਹੈ ਔਰ ਨਾਲ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਭਾਈ ਪਰਮਜੀਤ ਸਿੰਘ ਜੀ ਪੰਜਵੜ ਪਿਛਲੇ ਲੰਮੇ ਅਰਸੇ ਤੋਂ ਖਾਲਸਾ ਪੰਥ ਦੀ ਸੇਵਾ ਕਰ ਰਹੇ ਸੀ। ਉਹ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਸੀ। ਉਹਨਾਂ ਦੀ ਜਥੇਬੰਦੀ ਦੇ ਨਾਮ ਤੋਂ ਹੀ ਬੜਾ ਸਪਸ਼ਟ ਹੁੰਦਾ ਹੈ, ਸਾਫ਼ ਹੁੰਦਾ ਹੈ ਕਿ ਉਹ ਖਾਲਿਸਤਾਨ ਲਈ ਜੂਝ ਰਹੇ ਸੀ। ਅੱਜ ਉਹਨਾਂ ਦਾ ਵੀ ਨਾਂ ਖਾਲਿਸਤਾਨ ਦੇ ਸ਼ਹੀਦਾਂ ਦੇ ਫਰਿਸਤ ਦੇ ਵਿੱਚ ਸ਼ਾਮਲ ਹੋ ਗਿਆ। ਉਹ ਅਮਰ ਹੋ ਗਏ ਨੇ। ਉਹ ਆਪਣੀ ਜਿਹੜੀ ਸੇਵਾ ਸੀ, ਕੁਰਬਾਨੀ ਸੀ, ਘਾਲਣਾ ਸੀ, ਉਹ ਥਾਂ ਪਾ ਗਏ ਨੇ, ਨਿਭਾ ਗਏ ਨੇ। ਦੁਸ਼ਮਣਾਂ ਨੇ ਆਪਣੀ ਦੁਸ਼ਮਣੀ ਪੁਗਾਈ ਹੈ। ਹੱਥ ਭਾਵੇਂ ਕਿਸੇ ਦੇ ਵੀ ਹੋਣ, ਪਰ ਦਿਮਾਗ ਦਿੱਲੀ ਵਾਲਿਆਂ ਦਾ ਹੈ ਔਰ ਉਹਨਾਂ ਨੇ ਸਰਹੱਦ ਪਾਰ ਜਾ ਕੇ ਉਹਨਾਂ ਨੂੰ ਸ਼ਹੀਦ ਕੀਤਾ ਹੈ। ਅਸੀਂ ਅੱਜ ਆਪਣੇ ਸ਼ਹੀਦ ਨੂੰ ਯਾਦ ਕਰ ਰਹੇ ਹਾਂ ਔਰ ਅਸੀਂ ਉਹਨਾਂ ਦੀ ਜਿਹੜੀ ਕੁਰਬਾਨੀ ਹੈ ਉਸ ਦੇ ਕਾਇਲ ਹਾਂ ਔਰ ਉਹਨਾਂ ਨੇ ਜਿਹੜੀ ਸੇਵਾ ਕੀਤੀ ਹੈ, ਅਸੀਂ ਇਹ ਵੀ ਪੰਥ ਨੂੰ ਵੀ, ਪੰਥਕ ਅਦਾਰਿਆਂ ਨੂੰ ਵੀ, ਸੰਸਥਾਵਾਂ ਨੂੰ ਵੀ ਇਹ ਬੇਨਤੀ ਕਰਾਂਗੇ ਕਿ ਇੰਡੀਅਨ ਗਵਰਨਮੈਂਟ ਤੇ ਇੰਡੀਅਨ ਮੀਡੀਆ ਦੇ ਟਰੈਪ ਵਿੱਚ ਨਾ ਆਉਣ। ਉਹਨਾਂ ਬਾਰੇ ਬਹੁਤ ਨੁਕਤਾਚੀਨੀ ਕੀਤੀ ਜਾ ਰਹੀ ਹੈ। ਮੀਡੀਆ ਨੇ ਕਿਰਦਾਰਕੁਸ਼ੀ ਕਰਨ ਦੀ ਵੀ ਕੋਸ਼ਿਸ਼ ਕੀਤੀ ਹੈ। ਉਹਨਾਂ ਤੇ ਬਹੁਤ ਅਲੱਗ-ਅਲੱਗ ਤਰੀਕਿਆਂ ਦੇ ਇਲਜ਼ਾਮ ਲਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਅਸੀਂ ਪੰਥਕ ਸੰਸਥਾਵਾਂ ਨੂੰ ਇਹ ਜ਼ਰੂਰ ਕਹਾਂਗੇ ਕਿ ਤੁਸੀਂ ਇਸ ਟਰੈਪ ਦੇ ਵਿੱਚ ਨਾ ਆਓ।
ਉਹਨਾਂ ਦੀ ਜਿਹੜੀ ਸੇਵਾ ਹੈ, ਜਿਹੜੀ ਘਾਲਣਾ ਹੈ, ਜੋ ਉਹਨਾਂ ਨੇ ਚੰਗਾ ਕੀਤਾ ਹੈ, ਤੁਸੀਂ ਉਹੀ ਆਪਣੀ ਝੋਲੀ ਦੇ ਵਿੱਚ ਪਾ ਕੇ ਉਹਨਾਂ ਨੂੰ ਜਿਹੜਾ ਬਣਦਾ ਸਤਿਕਾਰ ਹੈ ਉਹ ਜ਼ਰੂਰ ਦਿਓ। ਜਿਹੜੇ ਕੱਲ 5 ਲੜਕੇ ਫੜੇ ਗਏ ਨੇ, ਕਿਹਾ ਜਾ ਰਿਹਾ ਕਿ ਸੀਰੀਅਲ ਬਲਾਸਟ ਹੋਏ ਨੇ, ਤੇ ਕੀ ਲੱਗਦਾ ਹੈ ਕਿ ਦੇਖੋ ਪਿਛਲੇ ਇੱਕ ਹਫ਼ਤੇ ਤੋਂ ਜਿਸ ਤਰੀਕੇ ਦੇ ਨਾਲ, ਮੈਂ ਕਹਾਂਗਾ ਪਿਛਲੇ 4-5 ਮਹੀਨਿਆਂ ਤੋਂ ਜਿਸ ਤਰੀਕੇ ਦੇ ਨਾਲ ਇੱਕ ਦਹਿਸ਼ਤ ਦਾ ਮਾਹੌਲ ਸਿਰਜਿਆ ਜਾ ਰਿਹਾ ਸੀ, ਇੱਕ ਸਕ੍ਰਿਪਟ ਤਿਆਰ ਕੀਤੀ ਜਾ ਰਹੀ ਸੀ, ਇਹ ਉਸੇ ਸਕ੍ਰਿਪਟ ਦਾ ਹੀ ਦੀ ਕੰਟੀਨਿਊਟੀ ਹੈ, ਉਸ ਦਾ ਹੀ ਐਕਸਪੈਂਸ਼ਨ ਹੈ। ਪਿਛਲੇ ਇੱਕ ਹਫ਼ਤੇ ਤੋਂ ਮੈਂ ਸਪੈਸ਼ਲੀ ਗੱਲ ਕਰਾਂ ਜਿਹੜੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਇਹ ਇੱਕ ਗੱਲ ਫੈਲਾਈ ਜਾ ਰਹੀ ਸੀ ਕਿ ਬੰਬ ਧਮਾਕੇ ਹੋ ਰਹੇ ਨੇ, ਹੋ ਵੀ ਰਹੇ ਸੀ, ਇੱਕ ਛੜਯੰਤਰ ਰਚਿਆ ਜਾ ਰਿਹਾ ਸੀ। ਉਹ ਕੱਲ ਉਸ ਦਾ ਕਰਟਨਸ ਡਿੱਗੇ ਨੇ, ਉਸ ਦਾ ਜਿਹੜਾ ਕੱਲ ਉਹ ਐਕਸਪੋਜ਼ ਹੋਈ ਹੈ, ਬੇਪਰਦਾ ਹੋਈ ਹੈ ਕੱਲ। ਸਾਰਿਆਂ ਨੇ ਇਹ ਗੱਲ ਕਹੀ ਹੈ, ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ, ਕਿ ਕੋਈ ਸਾਜ਼ਿਸ਼ ਚੱਲ ਰਹੀ ਹੈ, ਕਿਸੇ ਨੇ ਇਹ ਦੱਸਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਸਾਜ਼ਿਸ਼ ਰਚ ਕੌਣ ਰਿਹਾ। ਅਸੀਂ ਹਰ ਵਾਰ ਇਹ ਗੱਲ ਕਹਿੰਦੇ ਹਾਂ ਕਿ ਕੋਈ ਸਾਜ਼ਿਸ਼ ਕਰ ਰਿਹਾ। ਕੌਣ ਸਾਜ਼ਿਸ਼ ਕਰ ਰਿਹਾ? ਜਿੰਨੀ ਦੇਰ ਤੱਕ ਪੰਥ ਆਪਣੇ ਦੁਸ਼ਮਣ ਨੂੰ ਆਇਡੈਂਟੀਫਾਈ ਨਹੀਂ ਕਰੇਗਾ, ਇਹੀ ਨਹੀਂ ਦੱਸੇਗਾ ਕਿ ਕੌਣ ਸਾਜ਼ਿਸ਼ ਕਰ ਰਿਹਾ, ਕੌਣ ਸਾਡੇ ਤੇ ਹਮਲੇ ਕਰ ਰਿਹਾ, ਸਾਡੇ ਤੋਂ ਤਕਲੀਫ ਕਿਹਨੂੰ ਹੈ, ਕਿਸ ਨੂੰ ਸਾਡੇ ਨਾਲ ਦੁਸ਼ਮਣੀ ਹੈ, ਉਨੀ ਦੇਰ ਤੱਕ ਦੁਸ਼ਮਣ ਨੂੰ ਕੋਈ ਫਰਕ ਨਹੀਂ ਪਏਗਾ। ਇਹ ਬਹੁਤ ਜ਼ਰੂਰੀ ਹੁੰਦਾ ਕਿ ਦੁਸ਼ਮਣ ਨੂੰ ਤੁਸੀਂ ਐਕਸਪੋਜ਼ ਕਰੋ, ਨਾ ਲਓ, ਘੱਟੋ ਘੱਟ ਜਿਹਦੇ ਪ੍ਰਤੀ ਤੁਹਾਨੂੰ ਸ਼ੱਕ ਹੈ ਉਹਦਾ ਨਾਂ ਤੇ ਲਓ। ਕੌਣ ਇਹ ਸਾਜ਼ਿਸ਼ ਕਰ ਰਿਹਾ, ਕਿਹਨੂੰ ਸਾਡੇ ਤੋਂ ਤਕਲੀਫ ਹੈ, ਕਿਹਨੂੰ ਹਰਮੰਦਰ ਸਾਹਿਬ ਤੇ ਸਿੱਖ ਆਈਡੀਓਲੋਜੀ ਤੇ ਗੁਰੂ ਗ੍ਰੰਥ ਸਾਹਿਬ ਦੀ ਗੁਰਿਆਈ ਚੁੱਭਦੀ ਹੈ, ਇਹਨਾਂ ਦੀ ਗੁਰੂਸ਼ਿਪ ਨੂੰ ਕੌਣ ਚੈਲੰਜ ਕਰ ਰਿਹਾ ਹੈ। ਔਰ ਇਹ ਗੱਲ ਸਾਨੂੰ ਬੜੇ ਸਪਸ਼ਟ ਤਰੀਕੇ ਨਾਲ ਕਹਿਣੀ ਚਾਹੀਦੀ ਕਿ ਇਹ ਇੰਡੀਆ ਦੀ ਡੀਪ ਸਟੇਟ ਹੈ ਜਿਹਨੂੰ ਸਾਡੇ ਤੋਂ ਪ੍ਰੋਬਲਮ ਹੈ। ਇਸੇ ਡੀਪ ਸਟੇਟ ਨੇ ਜਾ ਕੇ ਭਾਈ ਪਰਮਜੀਤ ਸਿੰਘ ਪੰਜਵੜ ਦਾ ਸਰਹੱਦ ਪਾਰ ਜਾ ਕੇ ਕਤਲ ਕਰਵਾਇਆ ਹੈ। ਇਹੀ ਡੀਪ ਸਟੇਟ ਹੈ ਜਿਹੜੀ ਇੱਕ ਸਕ੍ਰਿਪਟ ਰਚਦੀ ਹੈ। ਅਸੀਂ ਸਾਰੇ ਉਸ ਟਰੈਪ ਦਾ ਹਿੱਸਾ ਬਣਦੇ ਹਾਂ ਔਰ ਸਾਡੇ ਵਿੱਚੋਂ ਹੀ ਮੋਹਰੇ ਚੁਣੇ ਜਾਂਦੇ ਨੇ। ਉਹਨਾਂ ਮੋਹਰਿਆਂ ਨੂੰ ਹਾਈਪ ਦੇ ਕੇ ਕ੍ਰੀਏਟ ਕਰਕੇ ਵੱਡਾ ਕੀਤਾ ਜਾਂਦਾ ਹੈ, ਫਿਰ ਉਹਨਾਂ ਨੂੰ ਕ੍ਰਸ਼ ਫੜਨ ਦੇ ਨਾਂ ਦੇ ਉੱਤੇ ਫਿਰ ਇਹ ਸਟੇਟ ਆਪਣੇ ਆਪ ਨੂੰ ਸੈਟੀਸਫਾਈ ਕਰਕੇ ਆਪਣੀ ਪਿੱਠ ਆਪ ਹੀ ਤਪਾ ਲੈਂਦੀ ਕਿ ਅਸੀਂ ਕੇਸ ਸੋਲਵ ਕਰ ਲਿਆ। ਮੈਨੂੰ ਤੁਸੀਂ ਦੱਸੋ ਕਿ ਜੋ ਲੈਟਰਸ ਬਾਰੇ ਜ਼ਿਕਰ ਆ ਰਹੇ ਨੇ, ਜੇਕਰ ਉਹ ਗੱਲ ਹੈ ਕਿ ਉਹਨਾਂ ਦੇ ਅੰਦਰ ਰਿਜ਼ੈਂਟਮੈਂਟ ਸੀਗੀ ਜੋ ਸਿੱਖ ਕੌਮ ਨਾਲ ਹੋ ਰਿਹਾ, ਤੇ ਕੀ ਉਹਨਾਂ ਨੇ ਦਰਬਾਰ ਸਾਹਿਬ ਹੀ ਚੁਣਨਾ ਸੀ? ਕੀ ਉਹਨਾਂ ਨੇ ਦਰਬਾਰ ਸਾਹਿਬ ਦੇ ਵਿੱਚ ਹੀ ਆ ਕੇ ਇਹ ਹਰਕਤ ਕਰਨੀ ਸੀ? ਉਹਨਾਂ ਨੂੰ ਹੋਰ ਕੋਈ ਥਾਂ ਨਹੀਂ ਲੱਭੀ। ਜਿੰਨਾ ਕਰਕੇ ਸਾਨੂੰ ਪ੍ਰੋਬਲਮਸ ਹੈ ਉਹਨਾਂ ਵੱਲ ਤੇ ਉਹ ਗਏ ਨਹੀਂ, ਪਰ ਜਿਹੜੀ ਖੁਦ ਵਿਕਟਮ ਕਮਿਊਨਿਟੀ ਹੈ, ਜਿਹਦਾ ਕੇਂਦਰ ਸਥਾਨ ਦਰਬਾਰ ਸਾਹਿਬ ਹੈ, ਉਹਨਾਂ ਨੇ ਇੱਥੇ ਆ ਕੇ ਹੀ ਇਹ ਆਪਣੀ ਗਲਤ ਤੇ ਗੰਦੀ ਹਰਕਤ ਕਰਨੀ ਸੀ, ਇਸੇ ਨੂੰ ਹੀ ਟਾਰਗੇਟ ਕਰਨਾ ਸੀ। ਸੋ ਕਿਸੇ ਨੂੰ ਇਹ ਗੱਲ ਹਜਮ ਨਹੀਂ ਹੋ ਰਹੀ, ਕੋਈ ਸੀਰੀਅਸ ਨਹੀਂ, ਕੋਈ ਸਿੰਸੀਅਰ ਨਹੀਂ। ਮੈਨੂੰ ਲੱਗਦਾ ਹੈ ਕਿ ਅਗਰ SGPC ਦੇ ਮੁਲਾਜ਼ਮ CCTV ਕੈਮਰੇ ਔਰ ਫੁਰਤੀ ਦਿਖਾ ਕੇ, ਚੁਸਤੀ ਦਿਖਾ ਕੇ ਇਹ ਕੱਲ ਐਕਸਪੋਜ਼ ਨਾ ਕਰਦੇ ਤਾਂ ਸ਼ਾਇਦ ਇਹ ਗੇਮ ਅਜੇ ਹੋਰ ਥੋੜੇ ਦਿਨ ਚੱਲਦੀ। ਇਹ ਗੇਮ ਅਜੇ ਚੱਲਣੀ ਸੀ, ਹਲੇ ਹਾਈਪ ਹੋਰ ਕ੍ਰੀਏਟ ਹੋਣੀ ਸੀਗੀ, ਇਹਦੇ ਵਿੱਚ ਹੋਰ ਕੁਝ ਨਾ ਕੁਝ ਨਵਾਂ ਵਾਪਰਨਾ ਸੀਗਾ। ਅਸੀਂ ਪਿਛਲੇ ਦਿਨਾਂ ਦੇ ਵਿੱਚ ਵੀ ਕਿਹਾ ਸੀਗਾ ਜਦੋਂ ਪੰਜਾਬ ਦੇ ਵਿੱਚ ਕ੍ਰੈਕਡਾਊਨ ਹੋਇਆ ਸੀ ਕਿ ਤੁਸੀਂ ਦੇਖਦੇ ਜਾਓਗੇ ਕਿ ਚੋਣਾਂ ਤੱਕ ਬਹੁਤ ਕੁਝ ਐਸਾ ਇੱਥੇ ਹੋਏਗਾ ਜਿਹੜਾ ਤੁਸੀਂ ਸੋਚਿਆ ਵੀ ਨਹੀਂ ਹੋਏਗਾ, ਔਰ ਇਹ ਹੋਏਗਾ। ਔਰ ਇਹ ਟਾਰਗੇਟ ਸਿੱਖ ਪੰਥ ਹੈ, ਕੇਂਦਰੀਸਤਾਨ ਨੂੰ ਟਾਰਗੇਟ ਕੀਤਾ ਗਿਆ। ਇੱਥੇ ਲੋਕ ਦਹਿਸ਼ਤ ਦਾ ਮਾਹੌਲ ਸਿਰਜਿਆ ਗਿਆ, ਲੋਕ ਇੱਥੇ ਨਾ ਆਣ। ਅੱਗੋਂ ਘੱਲੂਘਾਰਾ ਹਫਤਾ ਆ ਰਿਹਾ, ਘੱਲੂਘਾਰੇ ਹਫਤੇ ਨੂੰ ਵੀ ਇਫੈਕਟ ਕਰਨ ਦੇ ਲਈ ਇਹ ਗੇਮ ਚੱਲੀ ਹੈ। ਬੇਸ਼ੱਕ ਉਹ ਨੌਜਵਾਨ ਜਿਹੜੇ ਨੇ ਉਹ ਮੋਹਰੇ ਨੇ, ਪਰ ਮੇਰੀ ਇੱਕ ਰਿਕੁਐਸਟ ਹੈ ਸ਼੍ਰੋਮਣੀ ਕਮੇਟੀ ਨੂੰ ਕਿ ਉਹ ਗਵਰਨਮੈਂਟ ਦੇ ਨਾਲ ਤੇ ਪੰਜਾਬ ਪੁਲਿਸ ਜਿਨ੍ਹਾਂ ਦੀ ਉਹਨਾਂ ਨੇ ਹੈਲਪ ਕੀਤੀ ਹੈ, ਉਹਨਾਂ ਦੇ ਨਾਲ ਮਿਲ ਕੇ ਇਹਨਾਂ ਨੌਜਵਾਨਾਂ ਦੀ ਇਨਵੈਸਟੀਗੇਸ਼ਨ ਨੂੰ ਜੁਆਇਨ ਕਰਨ। ਸਿੱਖ ਪੰਥ ਜੁਆਇਨ ਕਰੇ। ਪੁਲਿਸ ਨੇ ਉਹਨਾਂ ਨੂੰ ਇਹ ਗੱਲ ਨਹੀਂ ਪੁੱਛਣੀ, ਪੁਲਿਸ ਨੇ ਇਹ ਤਾਂ ਪੁੱਛ ਲੈਣਾ, ਤਾਂ ਤੁਸੀਂ ਵੀ ਇਹੀ ਪੁੱਛਿਆ ਕਿ ਇਹਦੇ ਪਿੱਛੇ ISI ਤਾਂ ਨਹੀਂ ਹੈਗੀ, ਪਰ ਤੁਹਾਡੇ ਚੋਂ ਕਿਸੇ ਨੇ ਪੁੱਛਿਆ ਕਿ ਇੰਡੀਅਨ ਏਜੰਸੀਜ਼ ਤਾਂ ਨਹੀਂ ਹੈਗੀਆਂ ਇਹਦੇ ਮਗਰ। ਪੁਲਿਸ ਨੇ ਵੀ ਨਹੀਂ ਇਹ ਗੱਲ ਪੁੱਛਣੀ ਕਿ ਇੰਡੀਅਨ ਏਜੰਸੀਜ਼ ਹੈ ਕਿ ਨਹੀਂ ਹੈ, ਜਿੰਨੀ ਦੇਰ ਤੱਕ ਪੁਲਿਸ ਇੰਟੈਰੋਗੇਟਰਸ ਨੂੰ ਇਹ ਨਹੀਂ ਕਹੇਗੀ ਕਿ ਫੜੇ ਬੰਦੇ ਨੂੰ ਇਹ ਵੀ ਇੱਕ ਸਵਾਲ ਕਰੋ ਕਿ ਤੁਹਾਡੇ ਨਾਲ ਦਿੱਲੀ ਦੀ ਕਿਹੜੀ ਏਜੰਸੀ ਤੁਹਾਨੂੰ ਪਾਲ ਰਹੀ ਹੈ, ਚਲਾ ਰਹੀ ਹੈ, ਉਨੀ ਦੇਰ ਤੱਕ ਫੜਿਆ ਬੰਦਾ ਕਦੀ ਜਵਾਬ ਨਹੀਂ ਦੇਗਾ। ਤੁਹਾਡਾ ਸਵਾਲ ਹੋਏਗਾ, ਤੁਹਾਡੇ ਸਵਾਲਨਾਮੇ ਦੇ ਵਿੱਚ ਇਹ ਗੱਲ ਹੋਏਗੀ ਤਾਂ ਹੀ ਜਵਾਬ ਮਿਲਣਗੇ। ਤੁਸੀਂ ਪੁੱਛਦੇ ਹੀ ਨਹੀਂ ਹੋ, ਪੁਲਿਸ ਵਾਲੇ ਪੁੱਛਦੇ ਹੀ ਨਹੀਂ ਹੋ, ਜਵਾਬ ਕਿੱਥੋਂ ਮਿਲੇਗਾ? ਉਹਨਾਂ ਨੂੰ ਜਦੋਂ ਕੁੱਟ ਰਹੇ ਹੁੰਦੇ ਹੋ ਤਾਂ ਇਹ ਵੀ ਪੁੱਛੋ, ਜਿੱਥੇ ਪੁੱਛਦੇ ਹੋ ਨਾ ਇਸਲਾਮਾਬਾਦ ਤੁਹਾਡੇ ਮਗਰ ਹੈ ਕਿ ਨਹੀਂ ਹੈ, ਉੱਥੇ ਪੁੱਛੋ ਦਿੱਲੀ ਵੀ ਤੁਹਾਡੇ ਮਗਰ ਹੈ ਕਿ ਨਹੀਂ ਹੈ। ਔਰ ਇਹ ਪੰਜਾਬ ਪੁਲਿਸ ਨੂੰ ਪੰਜਾਬ ਹਿਤੈਸ਼ੀ ਬਣਨਾ ਪਏਗਾ, ਨਾ ਕਿ ਨੈਸ਼ਨਲਿਸਟ ਬਣਨਾ ਪਏਗਾ। ਨੈਸ਼ਨਲਿਸਟ
ਬਣ ਕੇ ਤੁਸੀਂ ਆਪਣੀ ਕੌਮ ਦਾ, ਆਪਣੇ ਭਰਾਵਾਂ ਦਾ ਆਪ ਹੀ ਨੁਕਸਾਨ ਕੀਤਾ ਹੈ। ਹੁਣ ਪੰਜਾਬ ਪੁਲਿਸ ਨੂੰ ਪੰਜਾਬ ਹਤੈਸ਼ੀ ਬਣ ਕੇ ਪੁੱਛਣਾ ਪਏਗਾ। ਜਿੱਥੇ ਤੁਸੀਂ ਪੁੱਛਦੇ ਹੋ ਨਾ ਕਿ ਪਾਕਿਸਤਾਨ ਤੁਹਾਡੇ ਮਗਰ ਤੇ ਨਹੀਂ ਹੈ, ਉੱਥੇ ਪੁੱਛਿਆ ਕਰੋ ਦਿੱਲੀ ਤੇ ਨਹੀਂ ਤੁਹਾਡੇ ਇਹਨਾਂ ਕਾਰਨਾਮਿਆਂ ਦੇ ਮਗਰ। ਔਰ ਜਿੰਨੀ ਦੇਰ ਤੱਕ ਇਹ ਪੁੱਛਣਗੇ ਨਹੀਂ, ਜਵਾਬ ਮਿਲੇਗਾ ਨਹੀਂ, ਉਨੀ ਦੇਰ ਤੱਕ ਇਹ ਸਾਰੀਆਂ ਸਿੱਟ ਬਣਾ ਕੇ ਸਾਰੀਆਂ ਜਿਹੜੀਆਂ ਸਾਜ਼ਿਸ਼ਾਂ ਬੇਨਕਾਮ ਨਹੀਂ ਹੋਣਗੀਆਂ। ਔਰ ਮੈਂ ਆਪਣੀ ਲੀਡਰਸ਼ਿਪ ਨੂੰ ਵੀ ਕਹਿਣਾ ਕਿ ਜੁਰਤ ਰੱਖਿਆ ਕਰੋ, ਕਹਿਣ ਦੀ ਘੱਟੋ ਘੱਟ ਜਿਹੜੀ ਆਪਣੀ ਫਿੰਗਰ ਹੈ, ਆਪਣੀ ਉਂਗਲ ਤੇ ਉਸ ਆਪਣੇ ਦੁਸ਼ਮਣ ਵੱਲ ਪੁਆਇੰਟ ਆਊਟ ਕਰਿਆ ਕਰੋ। ਜਿੰਨੀ ਦੇਰ ਤੱਕ ਤੁਸੀਂ ਐਕਸਪੋਜ਼ ਹੀ ਨਹੀਂ ਕਰੋਗੇ, ਇਹ ਕਾਰਨਾਮੇ ਹੁੰਦੇ ਰਹਿਣਗੇ। ਔਰ ਇਹ ਕਾਰਨਾਮੇ 18 ਦਸੰਬਰ 2021 ਜਦੋਂ ਦਰਬਾਰ ਸਾਹਿਬ ਤੇ ਬੇਹੁਰਮਤੀ ਹੋਈ ਸੀ ਔਰ ਇੱਕ ਕੋਸ਼ਿਸ਼ ਕੀਤੀ ਗਈ ਸੀ, ਉਦੋਂ ਤੋਂ ਹੀ ਚੱਲ ਰਹੇ ਨੇ ਔਰ ਇਹ ਚੱਲਦੇ ਰਹਿਣੇ ਨੇ। ਵਕਤਨ ਬੇਵਕਤਨ ਇਹਨਾਂ ਦਾ ਰੂਪ ਬਦਲਦਾ ਹੈ। ਮੋਹਰੇ ਸਾਡੇ ਵਿੱਚੋਂ ਮਿਲਦੇ ਨੇ, ਮੋਹਰੇ ਸਾਡੇ ਵਰਤੇ ਜਾਂਦੇ ਨੇ, ਕਈ ਵਾਰੀ ਬੇਸਮਝੀ ਨਾਲ ਵੀ ਵਰਤੇ ਜਾਂਦੇ ਨੇ। ਔਰ ਅਸੀਂ ਇਸ ਚੀਜ਼ ਦੇ ਨਾਲ ਖਬਰਦਾਰ ਹੋਈਏ, ਆਪਣੀ ਕੌਮ ਨੂੰ ਸੁਚੇਤ ਕਰੀਏ ਤੇ ਪੰਜਾਬ ਪੁਲਿਸ ਨੂੰ ਵੀ ਕਰਾਂਗਾ ਕਿ ਤੁਸੀਂ ਪ੍ਰੋ ਪੰਜਾਬ ਹੋਵੋ, ਨਾ ਕਿ ਪ੍ਰੋ ਦਿੱਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।